ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੇਵ ਸਿੰਘ ਜੀ। ਸਿਰ ਝੁਕਾ ਕੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਰਾਮਦਾਸ ਬਾਪੂ ਜੀ ਦਾ ਸ਼ੁਕਰਾਨਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਤਰਸ ਦਾ ਖਾਤਾ ਖੋਲ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਅੱਜ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਆਪਾਂ ਕਰਨੀ ਹੈ ਸਤਿਗੁਰੂ ਸੇਵਾ ਲੈਣ, ਪਰ ਉਸ ਤੋਂ ਪਹਿਲਾਂ ਨਿਮਰਤਾ ਸਹਿਤ ਬੇਨਤੀ, YouTube ਦਾ ਲਿੰਕ, Facebook ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ ਲਿੰਕ ਸ਼ੇਅਰ ਕਰੋ ਔਰ ਹੋਰਨਾਂ ਨੂੰ ਵੀ ਕਹੋ, 10-10, 15-15 ਜਾਣਿਆਂ ਨੂੰ ਅਗਾਂਹ ਇਹ ਲਿੰਕ ਭੇਜਣ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਨਾਲ ਜੁੜ ਸਕਣ। ਮੇਰੀ ਬੇਨਤੀ ਹੈ, ਅਜੇ ਤੱਕ ਤੁਸੀਂ ਇਸ ਸਮਾਗਮ ਦਾ ਸੁਣਿਆ, ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ, ਦੋਸਤਾਂ ਨੂੰ, ਭੈਣ ਭਾਈਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ, ਪਿੰਡਾਂ ਨਗਰਾਂ ਦੇ ਵਿੱਚ ਦਿੱਤਾ ਹੈ ਕਿ ਨਹੀਂ ਦਿੱਤਾ? ਜੇ ਦਿੱਤਾ ਹੈ, ਉਹਨਾਂ ਨੂੰ ਕਹੋ ਕਿ ਭਾਈ ਤੂੰ ਕੀ ਸੁਣਿਆ ਮੈਨੂੰ ਦੱਸ, ਅੱਜ ਤੂੰ ਕੀ ਸਿੱਖਿਆ ਲਈ ਮੈਨੂੰ ਦੱਸ। ਤੇ ਜੇ ਨਹੀਂ ਸੁਣਿਆ ਦਿੱਤਾ, ਇਹ ਸੁਨੇਹਾ ਵੱਧ ਤੋਂ ਵੱਧ ਸੰਗਤਾਂ ਨੂੰ ਦੇਣ ਦੀ ਕਿਰਪਾਲਤਾ ਕਰੋ, ਇਹ ਮੇਰੀ ਬੇਨਤੀ ਹੈ। ਔਰ ਜਿਵੇਂ ਬੰਦੇ ਨੂੰ ਇੱਕ ਨਸ਼ਾ ਹੁੰਦਾ ਨਾ, ਨਸ਼ਾ ਲੱਗ ਜੇ, ਉਹ ਨਸ਼ਾ ਲਾਉਣਾ ਔਖਾ ਹੋ ਜਾਂਦਾ ਹੈ। ਬਸ ਇਹ 3 ਤੋਂ 4 ਦੇ ਸਮਾਗਮ ਦਾ ਸਾਨੂੰ ਨਸ਼ਾ ਲੱਗ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹੋ ਜਿਹਾ ਸਾਨੂੰ ਨਸ਼ਾ ਲੱਗ ਜੇ ਕਿ ਜੋ ਮਰਜ਼ੀ ਹੋ ਜੇ, ਇਹ ਸਾਡੀ ਰੂਟੀਨ ਨਾ ਕਦੀ ਵੀ ਟੁੱਟੇ। ਜੇ ਕੋਈ ਰਿਸ਼ਤੇਦਾਰ ਵੀ ਆਵੇ, ਉਹਨਾਂ ਨੂੰ ਵੀ ਨਾਲ ਬਿਠਾਓ, ਬਈ ਘੰਟਾ ਕੀਰਤਨ ਸੁਣ ਬਹਿ ਕੇ, ਬਾਅਦ ਚੋਂ ਤੇਰੇ ਨਾਲ ਦੁੱਖ ਸੁੱਖ ਫਰੋਲ ਲਾਂਗੇ। ਇਹ ਮੇਰੀ ਬੇਨਤੀ ਹੈ। ਇਹ ਅੰਦਰ ਇੱਕ ਨਸ਼ਾ ਲਾਓ, ਨਸ਼ਾ ਕੀਰਤਨ ਸੁਣਨ ਦਾ। ਆਓ ਪਿਤਾ ਜੀ ਕਿਰਪਾ ਕਰਨ, ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜੀਵਨ ਬਹੁਤ ਕੀਮਤੀ ਹੈ, ਸੁਣਿਓ ਧਿਆਨ ਨਾਲ। ਜੀਵਨ ਵੀ ਬਹੁਤ ਕੀਮਤੀ ਚੀਜ਼ ਹੈ। ਤੁਹਾਡਾ ਵਰਤਮਾਨ ਜਿਹੜਾ ਇੱਕ ਵਾਰ ਚਲਾ ਜਾਏ, ਕਿਸੇ ਕੀਮਤ ਤੇ ਵਾਪਸ ਨਹੀਂ ਮਿਲਦਾ। ਜੋ ਅਸੀਂ ਵਰਤਮਾਨ ਦੇ ਵਿੱਚ ਇਸ ਵੇਲੇ ਜੀ ਰਹੇ ਹਾਂ ਨਾ, ਮੰਨ ਲਓ 1 ਸੈਕਿੰਡ ਦਾ ਜਿਹੜਾ ਬੀਤਿਆ ਹੋਇਆ ਸਮਾਂ ਨਾ, ਉਹ ਦੁਬਾਰਾ ਪਰਤ ਕੇ ਨਹੀਂ ਆਉਂਦਾ। ਇਹ ਮੇਰੀ ਬੇਨਤੀ ਹੈ, ਜਿੰਨਾ ਵੀ ਹੋ ਸਕੇ ਵਰਤਮਾਨ ਤੋਂ ਲਾਭ ਉਠਾਓ, ਜਿੰਨਾ ਵੀ ਹੋ ਸਕੇ ਵਰਤਮਾਨ ਦੇ ਵਿੱਚ ਜੀਵੋ, ਜਿੰਨਾ ਵੀ ਹੋ ਸਕੇ ਆਪਣੇ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰੋ, ਕਿਉਂਕਿ ਜੀਵਨ ਵੀ ਬਹੁਤ ਕੀਮਤੀ ਚੀਜ਼ ਹੈ। ਤੁਹਾਡਾ ਵਰਤਮਾਨ ਜਿਹੜਾ ਇੱਕ ਵਾਰ ਬੀਤ ਜਾਏ ਪਿਆਰਿਓ, ਕਿਸੇ ਵੀ ਕੀਮਤ ਤੇ ਵਾਪਸ ਨਹੀਂ ਆਉਂਦਾ ਦੁਬਾਰਾ। ਭਾਈ ਨੰਦ ਲਾਲ ਜੀ, ਕੁਝ ਬੱਚੇ ਖੇਡ ਰਹੇ, ਬੱਚਿਆਂ ਨੂੰ ਖੇਡਦਿਆਂ ਵੇਖ ਕੇ ਨਾ, ਜਿਹੜੀ ਧਰਤੀ ਦੇ ਉੱਤੇ ਖੇਡ ਰਹੇ ਨੇ ਬੱਚੇ, ਜਿਸ ਜਗ੍ਹਾ ਦੇ ਉੱਤੇ ਖੜੇ ਨੇ ਭਾਈ ਨੰਦ ਲਾਲ ਜੀ, ਹੁਣ ਬੱਚਿਆਂ ਨੂੰ ਖੇਡਾਂ ਪਾਉਂਦਿਆਂ ਵੇਖ ਕੇ ਨਾ, ਭਾਈ ਨੰਦ ਲਾਲ ਜੀ ਦੀ ਜਿਹੜੀ ਨਿਗਾਹ ਸੀ ਨਾ, ਉਹ ਧਰਤੀ ਦੇ ਵੱਲ ਟਿਕ ਗਈ। ਇੱਕ ਟਿਕਟਕੀ ਲਗਾ ਕੇ ਨਾ ਧਰਤੀ ਵੱਲ ਵੇਖੀ ਜਾ ਰਿਹਾ। ਬੱਚਿਆਂ ਨੇ ਜਦੋਂ ਤੱਕਿਆ ਭਾਈ ਨੰਦ ਲਾਲ ਜੀ ਨੂੰ, ਤੇ ਕੋਲ ਆਏ ਤੇ ਕਹਿੰਦੇ, ਬਾਬਾ ਤੇਰੀ ਕੋਈ ਚੀਜ਼ ਗਵਾਚੀ ਹੈ, ਤੂੰ ਧਰਤੀ ਵੱਲ ਹੀ ਤੱਕੀ ਜਾ ਰਿਹਾ, ਤੇਰੀ ਕੋਈ ਚੀਜ਼ ਗਵਾਚੀ, ਤੂੰ ਸਾਨੂੰ ਦੱਸ, ਅਸੀਂ ਤੇਰੀ ਉਹ ਚੀਜ਼ ਲੱਭਣ ਦੇ ਵਿੱਚ ਤੇਰੀ ਮਦਦ ਕਰੀਏ। ਤੇ ਉਸ ਵੇਲੇ ਭਾਈ ਨੰਦ ਲਾਲ ਜੀ ਪਤਾ ਕੀ ਕਹਿੰਦੇ, ਬੱਚਿਓ ਜੋ ਮੇਰਾ ਗਵਾਚਿਆ ਨਾ, ਤੁਸੀਂ ਲੱਭ ਕੇ ਨਹੀਂ ਦੇ ਸਕਦੇ। ਬਾਬਾ ਦੱਸਦੇ ਸਹੀ, ਤੇਰਾ ਗਵਾਚਿਆ ਕੀ ਏ? ਕਹਿੰਦੇ ਮੇਰਾ ਬਚਪਨ ਦਾ ਤੇ ਜਵਾਨੀ ਦਾ ਹੀਰਾ ਗਵਾਚ ਗਿਆ, ਮੈਂ ਉਸ ਹੀਰੇ ਨੂੰ ਲੱਭ ਰਿਹਾ। ਆਖੋ ਵਾਹਿਗੁਰੂ ਜੀ। ਮੇਰਾ ਬਚਪਨ ਦਾ ਤੇ ਜਵਾਨੀ ਦਾ ਜਿਹੜਾ ਸਮਾਂ ਬੀਤ ਗਿਆ ਨਾ, ਮੈਂ ਉਹਨੂੰ ਲੱਭ ਰਿਹਾ, ਪਰ ਮੈਨੂੰ ਹੁਣ ਪਤਾ ਲੱਗਾ ਇਹ ਬੀਤਿਆ ਹੋਇਆ ਬਚਪਨ ਦਾ, ਜਵਾਨੀ ਦਾ ਸਮਾਂ ਮੁੜ ਵਾਪਸ ਨਹੀਂ ਆਉਣਾ। ਔਰ ਸੱਚਾਈ ਹੈ, ਜਿਹੜਾ 1 ਸੈਕਿੰਡ ਦਾ ਸਮਾਂ ਵੀ ਲੰਘ ਜਾਂਦਾ ਨਾ, ਉਹ ਦੁਬਾਰਾ ਨਹੀਂ ਆਉਂਦਾ। ਕਿਉਂ ਨਾ ਹੋਵੇ, ਇਸ ਸਮੇਂ ਨੂੰ ਅਸੀਂ ਸਫਲਾ ਕਰੀਏ,
ਇਸ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਕੰਮ ਕਰੀਏ ਜਿਹੜੇ ਕੰਮ ਸਾਨੂੰ ਨੇਕ ਇਨਸਾਨ ਬਣਨ ਦੇ ਵਿੱਚ ਮਦਦ ਕਰਨ। ਇਸ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਕੰਮ ਕਰੀਏ ਜਿਹੜੇ ਕੰਮਾਂ ਨੂੰ ਕਰਨ ਦੇ ਨਾਲ ਸੰਗਤ ਦੀ ਖੁਸ਼ੀ ਤੇ ਮਿਲੇ ਹੀ ਮਿਲੇ। ਪਿਆਰਿਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵੀ ਸਾਡੇ ਉੱਤੇ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ ਦੇਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਇੱਕ ਇੱਕ ਸੈਕਿੰਡ ਕੀਮਤੀ, ਉਸ ਸੈਕਿੰਡ ਨੂੰ ਸੰਭਾਲੋ, ਇੱਕ ਇੱਕ ਪਲ ਨੂੰ ਖੁੱਲ ਕੇ ਜੀਵੋ, ਖੁੱਲ ਕੇ ਜੀਵੋ। ਇਹ ਮੇਰੀ ਬੇਨਤੀ ਹੈ। ਅਗਲੀ ਗੱਲ, ਅੱਜ ਦਾ ਚੰਗਾ ਦਿਨ ਕੱਲ ਦੇ ਬੁਰੇ ਵਕਤ ਨੂੰ ਯਾਦ ਕਰਕੇ ਕਦੀ ਵੀ ਖਰਾਬ ਨਾ ਕਰੋ। ਮੰਨ ਲਓ ਕੱਲ ਦਾ ਦਿਨ ਜਿਹੜਾ ਬੀਤਿਆ, ਤੁਹਾਡਾ ਉਹ ਦਿਨ ਖਰਾਬ ਸੀ, ਕਿਸੇ ਕਾਰਨ ਕਰਕੇ ਤੁਸੀਂ ਦੁਖੀ ਸੋ, ਪਰੇਸ਼ਾਨ ਸੋ, ਪਰ ਪਿਆਰਿਓ ਅੱਜ ਦਾ ਜਿਹੜਾ ਦਿਨ ਹੈ ਨਾ, ਉਹ ਕੱਲ ਦੇ ਬੁਰੇ ਵਕਤ ਨੂੰ ਯਾਦ ਕਰਕੇ ਖਰਾਬ ਨਾ ਕਰੋ। ਜਿਹੜਾ ਬੀਤ ਗਿਆ ਉਹ ਹੱਥ ਆਉਣਾ ਨਹੀਂ, ਤੇ ਜਿਹੜਾ ਹੁਣ ਹੱਥ ਵਿੱਚ ਹੈ ਉਹਨੂੰ ਸੰਭਾਲਣ ਦਾ ਯਤਨ ਕਰੋ, ਉਹਨੂੰ ਸੰਭਾਲੋ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਬੰਦਾ ਬੁਰੇ ਵਕਤ ਨੂੰ ਯਾਦ ਕਰਕੇ ਨਾ ਅੱਜ ਦਾ ਚੰਗਾ ਵਕਤ ਵੀ ਖਰਾਬ ਕਰ ਲੈਂਦਾ। ਇਦਾਂ ਨਹੀਂ ਕਰਨਾ ਚਾਹੀਦਾ ਪਿਆਰਿਆ। ਜਿਹੜਾ ਸਮਾਂ ਹੈ ਉਸ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾ, ਵੱਧ ਤੋਂ ਵੱਧ ਸਿਮਰਨ ਕਰ, ਬੰਦਗੀ ਕਰ। ਜੋ ਗੁਰ ਪਰਮੇਸ਼ਰ ਨੇ ਤੈਨੂੰ ਕਿਰਤ ਕਮਾਈ ਬਖਸ਼ੀ ਏ, ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਸਾਰੀਆਂ ਭੁਗਤਾ, ਚੰਗਾ ਇਨਸਾਨ ਬਣ। ਕੱਲ ਦੇ ਬੁਰੇ ਵਕਤ ਨੂੰ ਯਾਦ ਕਰਕੇ ਅੱਜ ਦਾ ਆਪਣਾ ਚੰਗਾ ਵਕਤ ਕਦੀ ਵੀ ਖਰਾਬ ਨਾ ਕਰੀਏ। ਅਗਲੀ ਗੱਲ, ਇਹ ਵੀ ਸੱਚਾਈ ਔਰ ਜ਼ਿੰਦਗੀ ਦੇ ਵਿੱਚ ਆ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਹੁਣ ਕਰ ਰਿਹਾ ਨਾ, ਕਦੀ ਸੋਚ ਕੇ ਵੇਖਣਾ, ਬੜੀਆਂ ਕੰਮ ਆਉਣਗੀਆਂ ਜੇ ਗੱਲਾਂ, ਬਹੁਤ ਕੰਮ। ਧਰਤੀ ਤੇ ਬੈਠਾ ਬੰਦਾ ਦੌਲਤ ਗਿਣਦਾ, ਕੱਲ ਕਿੰਨੀ ਸੀ ਅੱਜ ਕਿੰਨੀ ਵੱਧ ਗਈ ਹੈ। ਬੰਦਾ ਨਾ ਦੌਲਤ ਕਮਾਉਣ ਦੇ ਵਿੱਚ ਕਈ ਵਾਰੀ ਇੰਨਾ ਮਸ਼ਰੂਫ ਹੋ ਜਾਂਦਾ ਹੈ, ਇੰਨਾ ਮਗਨ ਹੋ ਜਾਂਦਾ ਹੈ, ਨਾਮ ਜਪਣ ਦਾ, ਸੇਵਾ ਕਰਨ ਦਾ, ਬੰਦਗੀ ਕਰਨ ਦਾ ਖਿਆਲ ਹੀ ਨਹੀਂ ਆਉਂਦਾ ਦਿਮਾਗ 'ਚ, ਭਲੇ ਕਰਮ ਕਰਨ ਦਾ ਖਿਆਲ ਹੀ ਨਹੀਂ ਆਉਂਦਾ ਦਿਮਾਗ 'ਚ। ਧਰਤੀ ਤੇ ਬੈਠਾ ਬੰਦਾ ਦੌਲਤ ਗਿਣਦਾ, ਕੱਲ ਕਿੰਨੀ ਸੀ ਅੱਜ ਕਿੰਨੀ ਵੱਧ ਗਈ, ਤੇ ਰੱਬ ਹੱਸਦਾ ਤੇ ਬੰਦੇ ਦੇ ਸਾਹ ਗਿਣਦਾ, ਕੱਲ ਕਿੰਨੇ ਸੀ ਤੇ ਅੱਜ ਕਿੰਨੇ ਰਹਿ ਗਏ ਨੇ। ਆਖੋ ਵਾਹਿਗੁਰੂ ਜੀ। ਬੰਦਾ ਦੌਲਤ ਗਿਣਦਾ, ਪਰ ਪਿਆਰਿਓ ਰੱਬ ਸਾਹ ਗਿਣਦਾ, ਕੱਲ ਕਿੰਨੇ ਸੀ ਤੇ ਅੱਜ ਕਿੰਨੇ ਬੈਲੈਂਸ ਰਹਿ ਗਏ ਨੇ। ਇਹ ਮੇਰੀ ਬੇਨਤੀ ਹੈ ਭਾਈ, ਆ ਜਿਹੜੇ ਸਾਹ ਮਿਲੇ ਨੇ ਨਾ, ਗਿਣ ਕੇ ਮਿਲੇ ਨੇ, ਗਿਣ ਕੇ। ਪਤਾ ਨਹੀਂ ਅਖੀਰਲਾ ਸਾਹ ਕਦੋਂ ਨਿਕਲਣਾ, ਕਦੋਂ ਵਾਰੀ ਆਉਣੀ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਇਸ ਕਰਕੇ ਜਿੰਨਾ ਵੀ ਹੋ ਸਕੇ ਇਹਨਾਂ ਸਾਵਾਂ ਨੂੰ, ਇਸ ਜੀਵਨ ਨੂੰ, ਇਸ ਵਕਤ ਨੂੰ, ਇਸ ਆਪਣੇ ਵਰਤਮਾਨ ਨੂੰ ਸੁਧਾਰ ਲੈ। ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਗੁਰ ਪਰਮੇਸ਼ਰ ਦੇ ਦੱਸੇ ਮੁਤਾਬਕ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰ ਲੈ, ਕਿਉਂਕਿ ਇੱਕ ਵਾਰੀ ਜਿਹੜਾ ਸਮਾਂ ਬੀਤ ਗਿਆ ਉਹ ਦੁਬਾਰਾ ਵਾਪਸ ਨਹੀਂ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਇਹ ਵੀ ਧਿਆਨ ਨਾਲ ਸੁਣਿਓ, ਆਪਣੀ ਹੈਸੀਅਤ ਦਾ ਕਦੀ ਵੀ ਗੁਮਾਨ ਨਾ ਕਰੋ। ਅੱਜ ਜੇ ਗੁਰ ਪਰਮੇਸ਼ਰ ਸਾਈਂ ਨੇ ਕੋਈ ਉਚਾਈ ਦੇ ਦਿੱਤੀ, ਤੁਹਾਡੀ ਹੈਸੀਅਤ ਬਣ ਗਈ, ਕੋਈ ਤੁਸੀਂ ਹਸਤੀ ਬਣ ਗਏ ਹੋ, ਤੁਹਾਡਾ ਹਸਤੀਆਂ 'ਚ ਨਾਮ ਆਉਣਾ ਸ਼ੁਰੂ ਹੋ ਗਿਆ, ਲੋਕ ਤੁਹਾਨੂੰ ਪਸੰਦ ਕਰਨ ਲੱਗ ਪਏ ਨੇ, ਤੁਹਾਡੇ ਇੱਕ ਇੱਕ ਬੋਲ ਨੂੰ ਸੁਣਨ ਤੋਂ ਬਾਅਦ ਮੰਨਣ ਲੱਗ ਪਏ ਨੇ। ਕੋਈ ਵੀ ਗੁਣ ਹੈ, ਭਾਵੇਂ ਮਾਇਆ ਪੱਖੋਂ ਤੁਸੀਂ ਉੱਚੇ ਹੋ, ਭਾਵੇਂ ਕਿਸੇ ਵੀ ਪੱਖ ਤੋਂ, ਕਿਸੇ ਗੁਣ ਪੱਖੋਂ ਉੱਚੇ ਹੋ, ਕਦੀ ਵੀ ਆਪਣੀ ਹੈਸੀਅਤ ਦਾ ਗੁਮਾਨ ਨਾ ਕਰਨਾ, ਕਿਉਂਕਿ ਉਡਾਨ ਜ਼ਮੀਨ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਜ਼ਮੀਨ ਤੇ ਆ ਕੇ ਮੁੱਕਦੀ ਹੈ। ਹੁਣ ਜਦੋਂ ਜਹਾਜ਼ ਉੱਡਦਾ ਹੈ ਨਾ, ਜਹਾਜ਼ ਜ਼ਮੀਨ ਤੋਂ ਹੀ ਉੱਡਦਾ ਤੇ ਜ਼ਮੀਨ ਤੇ ਲੈਂਦਾ ਹੈ। ਪੰਛੀ ਵੀ ਜਦੋਂ ਉਡਾਰੀਆਂ ਮਾਰਦੇ ਆ ਨਾ, ਥੱਲਿਓਂ ਹੀ ਮਾਰਦੇ ਨੇ, ਉੱਤੇ ਉਡਾਰੀਆਂ, ਤੇ ਅਸਮਾਨ ਵਿੱਚ ਰਹਿਣ ਦੀ ਥਾਂ ਕੋਈ ਨਹੀਂ, ਆ ਕੇ ਫਿਰ ਧਰਤੀ ਤੇ ਰਹਿਣਾ ਪੈਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸ ਕਰਕੇ ਕਿਸੇ ਵੀ ਗੱਲ ਦਾ ਗੁਮਾਨ ਨਾ ਕਰੀਏ, ਧਰਤੀ ਦੇ ਨਾਲ, ਜ਼ਮੀਨ ਦੇ ਨਾਲ, ਮਿੱਟੀ ਦੇ ਨਾਲ ਜੁੜੇ ਰਹੀਏ।
जुड़े रहिए मिट्टी नाल कि महाराज अज जे कोई तू रंग भाग ला दिते आ ना, सब तेरियां वडियाइयां वरत रहीआं ने, मेरियां चतुराइयां नहीं वरत रहीआं, सब तेरियां वडियाइयां ने। कहो नानक सब तेरी वडियाई, कोई नाओ ना जाने मेरा। बस ये चीज अपने अंदर रखनी, कदी भी अपनी हस्ती दा, अपनी हैसियत दा, अपने वड्डे होण दा, अपने गुणां दा गुमान ना करिए, क्योंकि उड़ान जमीन तो शुरू होके जमीन ते ही खत्म होती है। बस अंदरों निमाणे बन के, और अंदरली निम्रता दिखावे मत, उत्तों उत्तों नहीं, अंदर निमाणापन होवे, अंदर निमाणापन। बाहर भावें दुनिया तेरा जिन्ना मर्जी सत्कार करदी होवे, बस अंदर तेरे निम्रता कुट कुट के भरी होवे, अंदर निमाणापन होवे अंदर। क्योंकि महाराज ने जिथे भी गल कीती अंदरली गरीबी दी कीती है, बाहरली गरीबी नहीं, तू विखावे दी गरीबी नहीं, अंदरों गरीब बन जा। अंदरों जदों अंदरों गरीब बनेगा ना, अंदरों निमाणा बनेगा, गुरु रामदास बाबा दीप सिंह तेरे पर्दे ढक लैणगे। आखो वाहिगुरु जी, वाहिगुरु जी, धन गुरु रामदास जी, धन गुरु रामदास जी, प्यार नाल आखो ना जी, धन बाबा दीप सिंह। जदों अंदरों निमाणे बनांगे ना, फिर प्यारे गुरु रामदास साडे पर्दे कज्जणगे। अंदरों निमाणे बन के रहिए। उत्तों भावें जिहो जिहा मर्जी पहरावा पाया, शाही ठाठ बाठ क्यों ना पाए हों, वड्डियां गड्डियां क्यों ना होण तेरे कोल, अरबापति क्यों ना होवें तू, पर अंदर गरीबी होवे। हूं तिस घोल घुमाया गुरमत हृदय गरीबी आवे। हृदय दी गरीबी दी गल कीती महाराज ने। मन हाली किरसाणी करनी, सरम पानी तन खेत, नाम बीज संतोख सुहागा, रख गरीबी वेस। अंदर तेरे अंदर गरीबी होवे, अंदर। बाहरों भावें तू 2 करोड़ वाली गड्डी च क्यों नहीं बैठा, बहना मना थोड़ी है, जे गुरु ने बख्शिश की बहु, पर अंदर निमाणापन होवे। दातिया ये गड्डियां मेहनत भावें मैं कीती, पर रहमत तेरी वरती है ना, बख्शिश ते तेरी वरती है ना। मजदूर ने सारा सारा दिन मेहनत करते, मेहनत थाए नहीं पैंदी। की है 300 रुपया दिहाड़ी दे नहीं कमा सकते, मेहनत उन्हां दी घट थोड़ी है। तू मेरे कीते होए काम नूं भाग लाए ने, मेरी कीती हुई मेहनत दे उत्ते अपनी रहमत वरताई है, ये तेरा शुक्र है। शुक्र है जी। मेरी बेनती, अंदर गरीबी रखिए, अंदर निमाणापन रखिए, क्योंकि उड़ान जमीन तो शुरू होके जमीन ते खत्म हो जाती। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ना जी, धन बाबा दीप सिंह जी। अगली गल ये भी ध्यान नाल सुनियो। अगर रस्ता खूबसूरत होवे ते पता करो एक किस मंजिल वल जा रहा है। ध्यान नाल सुनियो। अगर रस्ता खूबसूरत होवे ते पता करो किस मंजिल वल जा रहा है, पर जे मंजिल खूबसूरत होवे ते रस्तियां दी परवाह ना करियो। जे मंजिल खूबसूरत है फिर रस्तियां दी परवाह नहीं, जिन्नियां मर्जी उतराइयां चढ़ाइयां आ जाण, मंजिल वल वधदे ही जाना है, मंजिल वल वधदे जाना है। रस्ता जिहो जिहा मर्जी होवे फिर कोई परवाह नहीं। मैं भी एक मंजिल मिथी है ना, टीचा मिथया है, घट तो घट 113 शहरां दे विच ये यूनिट खोलने ने। मैनू पता है मंजिल मेरी बड़ी वधिया है, रस्ता है, उतराइयां चढ़ाइयां भी आउणगियां, जिथे सपोर्ट करने वाले आउणगे 90-95%, 5-7% विरोधता वाले भी आउणगे। रस्ता है, उतराइयां चढ़ाइयां दा कोई परवाह नहीं फिर, क्योंकि मैनू पता है मैं जो पंथ लई कर रहा पिता जी दी मेहर दे नाल, जो मैं समाज लई कर रहा, मैनू पता इहदा नतीजा बड़ा वधिया निकलना है। मंजिल खूबसूरत है, मंजिल शानदार है, फिर रस्तियां दी परवाह नहीं। फिर भावें लत्तां खिंचण वाले जिन्ने मर्जी आ जाण, मैनू पता है जाम गुरु होए वल धनै क्या गार वधीजै, जाम गुरु होए वल लख बाहें क्या कीजै। मेरी बेनती, अगर रस्ता खूबसूरत है तो पता जरूर करो किस मंजिल वाल जा रहा है, पर जे मंजिल खूबसूरत है ना, फिर रस्तियां दी परवाह ना करो,
ਨਿਤਨੇਮ ਵਧਾ ਕੇ ਡਟ ਡਟ ਕੇ ਮਿਹਨਤ ਕਰਕੇ ਗੁਰ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਦਾ ਓਟ ਆਸਰਾ ਲੈ ਕੇ ਅਗਾਂਹ ਵਧੋ। ਪਿਤਾ ਜੀ ਹਰ ਕਾਰਜ ਦੇ ਵਿੱਚ ਸਹਾਈ ਹੋਣਗੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮੇਰੀ ਬੇਨਤੀ ਹੈ ਪਿਆਰਿਓ, ਆਪਣੀ ਲੜਾਈ ਇਕੱਲੀਆਂ ਹੀ ਲੜਨੀ ਪੈਂਦੀ ਹੈ। ਹੁਣ ਮੈਂ ਜਿਹੜੇ ਟੀਚੇ ਮਿੱਥ ਲਏ ਆ ਨਾ ਆਪਣੇ ਦਿਮਾਗ ਦੇ ਵਿੱਚ, ਕਈ ਸਪੋਰਟ ਕਰਦੇ, ਕਈ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਹੈ, ਪਰ ਮੈਂ ਚੱਲਿਆ ਹੋਇਆ। ਆਪਣੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਏ। ਸੈਲਾਬ ਤੇ ਉਮੜਦਾ ਹੈ ਜਿੱਤਣ ਤੋਂ ਬਾਅਦ। ਸੈਲਾਬ ਜਿੱਤਣ ਤੋਂ ਬਾਅਦ ਉਮੜਦਾ ਹੈ। ਜਦੋਂ ਬੰਦਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਨਾ, ਫਿਰ ਭੀੜਾਂ ਲੱਗ ਜਾਂਦੀਆਂ, ਨਹੀਂ ਯਾਰ ਉਹਨੇ ਆਹ ਪ੍ਰਾਪਤੀ ਕਰ ਲਈ ਹੈ, ਅਸੀਂ ਵੀ ਵੇਖ ਕੇ ਆਈਏ, ਅਸੀਂ ਵੀ ਨਾਲ ਚੱਲਾਂਗੇ ਇਹਦੇ, ਹੁਣ ਅਸੀਂ ਵੀ ਸਪੋਰਟਰ ਬਣ ਜਾਾਂਗੇ। ਆਪਣੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਏ। ਸੈਲਾਬ ਤੇ ਉਮੜਦਾ ਹੈ ਜਿੱਤਣ ਤੋਂ ਬਾਅਦ। ਤੇ ਜਿਹੜਾ ਜਿੱਤਣ ਤੱਕ ਦਾ ਸਫ਼ਰ ਹੈ ਨਾ, ਉਹ ਹੋ ਸਕਦਾ ਤੈਨੂੰ ਇਕੱਲਿਆਂ ਵੀ ਤੈਅ ਕਰਨਾ ਪਵੇ। ਪਰਵਾਹ ਨਾ ਕਰੀ, ਬਸ ਆਪਣੀ ਮੰਜ਼ਿਲ, ਆਪਣੇ ਸਫ਼ਰ ਵੱਲ ਵੱਧਦਾ ਜਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮੈਂ ਸ਼ਬਦ ਪੜ੍ਹਾਂ। ਇੱਕ ਗੱਲ ਹੋਰ ਮੈਂ ਸਾਂਝੀ ਉਸ ਤੋਂ ਪਹਿਲੇ ਕਰ ਲਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਬੋਲਿਆ ਕਰੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੰਦਾ ਆਪਣੇ ਪੁੱਤਰ ਦੇ ਨਾਲ ਜੰਗਲ ਦੇ ਵਿੱਚ ਸੈਰ ਕਰਨ ਜਾ ਰਿਹਾ। ਅਚਾਨਕ ਉਹਦਾ ਬੇਟਾ ਡਿੱਗ ਪਿਆ। ਇੱਕ ਤਿੱਖੀ ਦਰਦ ਉਹਨੇ ਮਹਿਸੂਸ ਕੀਤੀ, ਬਹੁਤ ਦਰਦ ਹੋ ਰਹੀ ਹੈ। ਉੱਚੀ ਸਾਰੀ ਆਪਣੇ ਪਿਤਾ ਦਾ ਨਾਮ ਲੈ ਕੇ ਚੀਖਿਆ, ਹਾਏ ਪਿਤਾ ਜੀ, ਬੜੀ ਦਰਦ ਹੋ ਰਹੀ। ਹੁਣ ਆਸੇ-ਪਾਸੇ ਪਹਾੜੀਆਂ ਸੀ। ਹੁਣ ਜਦੋਂ ਇਹਨੇ ਉੱਚੀ ਸਾਰੀ ਚੀਕ ਮਾਰੀ ਨਾ, ਹਾਏ ਪਿਤਾ ਜੀ ਬੜੀ ਦਰਦ ਹੋ ਰਹੀ, ਤੇ ਇਹਦੇ ਕੰਨਾਂ ਦੇ ਵਿੱਚ ਇੱਕ ਗੂੰਜ ਪਈ, ਹਾਏ ਪਿਤਾ ਜੀ ਬੜੀ ਦਰਦ ਹੋ ਰਹੀ। ਹੁਣ ਉਤਸੁਕਤਾ ਨਾਲ ਭਰਿਆ ਹੋਇਆ ਉਹ ਚੀਕਦਾ ਬੱਚਾ, ਕਿਉਂਕਿ ਉਹਦੇ ਲਈ ਇਹ ਪਹਿਲਾ ਅਨੁਭਵ ਸੀ। ਉਹ ਚੀਕਦਾ, ਤੁਸੀਂ ਕੌਣ? ਪਹਾੜੀਆਂ ਦੇ ਵਿੱਚੋਂ ਫਿਰ ਉੱਚੀ ਸਾਰੀ ਆਵਾਜ਼ ਆਉਂਦੀ, ਤੁਸੀਂ ਕੌਣ? ਇਹਦੇ ਨਾਲ ਨਾ ਬੱਚੇ ਨੂੰ ਥੋੜਾ ਗੁੱਸਾ ਆ ਗਿਆ। ਜਦੋਂ ਗੁੱਸਾ ਆਇਆ ਨਾ, ਕਹਿੰਦਾ ਤੂੰ ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ, ਤੂੰ ਡਰਪੋਕ ਹੈ। ਇਹੋ ਹੀ ਆਵਾਜ਼ ਪਹਾੜੀਆਂ ਦੇ ਵਿੱਚੋਂ ਵਾਪਸ ਆਈ, ਤੂੰ ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ, ਤੂੰ ਡਰਪੋਕ ਹੈ। ਉਹਨੇ ਆਪਣੇ ਪਿਤਾ ਵੱਲ ਵੇਖਿਆ ਤੇ ਪਿਤਾ ਨੂੰ ਕਹਿੰਦਾ, ਪਿਤਾ ਜੀ ਇਹ ਚੀਜ਼ ਦੀ ਸਮਝ ਨਹੀਂ ਆ ਰਹੀ, ਇਹ ਜਿਹੜਾ ਸਾਹਮਣੇ ਵਾਲਾ ਹੈ ਮੇਰੇ ਨਾਲ ਕਿਵੇਂ ਦੀਆਂ ਗੱਲਾਂ ਕਰ ਰਿਹਾ, ਜੋ ਮੈਂ ਬੋਲਦਾ ਉਹੀ ਬੋਲੀ ਜਾਂਦਾ ਹੈ। ਤੇ ਆਦਮੀ ਜਵਾਬ ਪਤਾ ਕੀ ਦਿੰਦਾ, ਕਹਿੰਦਾ ਪੁੱਤ ਧਿਆਨ ਦੇ, ਜਿਹੜਾ ਸਾਹਮਣੇ ਵਾਲਾ ਹੈ ਨਾ ਉਹਨੂੰ ਕੁਝ ਤੂੰ ਚੰਗਾ ਕਹਿ। ਤੇ ਫਿਰ ਉਹ ਚੀਕਦਾ ਹੈ, ਤੇ ਚੀਕਦਿਆਂ ਪਤਾ ਕੀ ਕਹਿੰਦਾ, ਉੱਚੀ ਸਾਰੀ ਰੌਲਾ ਪਾ ਕੇ ਕਹਿੰਦਾ, ਮੈਂ ਤੈਨੂੰ ਬੜਾ ਹੀ ਪਿਆਰ ਕਰਨਾ। ਤੇ ਦੂਜੇ ਪਾਸਿਓਂ ਵੀ ਉੱਚੀ ਸਾਰੀ ਆਵਾਜ਼ ਆਈ, ਮੈਂ ਤੈਨੂੰ ਬੜਾ ਹੀ ਪਿਆਰ ਕਰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਪਣੇ ਪੁੱਤਰ ਦੀ ਉਲਝਣ ਨੂੰ ਮਹਿਸੂਸ ਕਰਦੇ ਹੋਏ ਉਹ ਆਦਮੀ ਨਾਲ ਕੁਦਰਤ ਨਾਲ ਗੱਲਬਾਤ ਕਰਦਾ ਹੈ। ਤੇ ਆਦਮੀ ਹੁਣ ਉੱਚੀ ਸਾਰੀ ਪਤਾ ਕੀ ਕਹਿੰਦਾ ਹੈ, ਕਹਿੰਦਾ ਤੁਸੀਂ ਅਦਭੁਤ ਹੋ। ਤੇ ਇਹੋ ਹੀ ਆਵਾਜ਼ ਫਿਰ ਪਰਤ ਕੇ ਆਈ, ਤੁਸੀਂ ਅਦਭੁਤ ਹੋ। ਮੁੰਡਾ ਬੜਾ ਹੀ ਖੁਸ਼ ਹੋਇਆ, ਪਰ ਅਜੇ ਤੱਕ ਸਮਝ ਨਹੀਂ ਪਾਇਆ ਇਹ ਹੋ ਕੀ ਰਿਹਾ। ਤੇ ਉਸ ਵੇਲੇ ਪਿਤਾ ਨੂੰ ਕਹਿੰਦਾ, ਪਿਤਾ ਜੀ ਇਹ ਗੱਲ ਦੀ ਅਜੇ ਤੱਕ ਮੈਨੂੰ ਸਮਝ ਨਹੀਂ ਆਈ, ਸਾਹਮਣੇ ਕੀ ਹੈ। ਤੇ ਪਿਤਾ ਪਤਾ ਕੀ ਕਹਿੰਦਾ, ਬੱਚਾ ਛੋਟਾ ਸੀ। ਪਿਤਾ ਕਹਿੰਦਾ, ਬੇਟਾ ਲੋਕ ਇਹਨੂੰ ਈਕੋ ਕਹਿੰਦੇ ਨੇ, ਈਕੋ ਸਿਸਟਮ, ਪਰ ਅਸਲੀਅਤ ਦੇ ਵਿੱਚ ਇਹ ਜ਼ਿੰਦਗੀ ਹੈ। ਜ਼ਿੰਦਗੀ ਹਮੇਸ਼ਾ ਤੁਹਾਨੂੰ ਉਹੋ ਹੀ ਕੁਝ ਵਾਪਸ ਦਿੰਦੀ ਏ ਜੋ ਤੁਸੀਂ ਸਾਹਮਣੇ ਵਾਲੇ ਨੂੰ ਜਾਂ ਜ਼ਿੰਦਗੀ ਨੂੰ ਦਿੰਦੇ ਹੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜ਼ਿੰਦਗੀ ਹਮੇਸ਼ਾ ਤੁਹਾਨੂੰ ਉਹੋ ਹੀ ਵਾਪਸ ਦਿੰਦੀ ਜੋ ਤੁਸੀਂ ਦਿੰਦੇ ਹੋ। ਜ਼ਿੰਦਗੀ ਤੁਹਾਡੇ ਕੀਤੇ ਹੋਏ ਕੰਮਾਂ ਦਾ ਇੱਕ ਸ਼ੀਸ਼ਾ ਹੈ, ਸ਼ੀਸ਼ਾ। ਜੇ ਤੁਸੀਂ ਸੰਸਾਰ ਨੂੰ ਨੈਗੇਟਿਵਿਟੀ ਨਾਲ ਵੇਖਦੇ ਹੋ ਤੇ ਪਿਆਰਿਓ ਸਾਰਾ ਸੰਸਾਰ ਵੀ ਤੁਹਾਨੂੰ ਉਸੇ ਨੈਗੇਟਿਵਿਟੀ ਨਾਲ ਵੇਖਦਾ ਹੀ ਨਜ਼ਰ ਆਉਂਦਾ ਹੈ ਕਿ ਸਾਰੇ ਨੈਗੇਟਿਵ ਨੇ। ਜੇ ਅਸੀਂ ਸਭ ਨੂੰ ਨੈਗੇਟਿਵ ਸਮਝਦੇ ਆ ਨਾ, ਫਿਰ ਦੂਜਿਆਂ ਦੇ ਅੰਦਰ ਵੀ ਆਹੀ ਚੀਜ਼ ਜਾਂਦੀ ਹੈ। ਦੂਜੇ ਵੀ ਸਾਨੂੰ ਨੈਗੇਟਿਵ ਹੀ ਸਮਝਣ ਲੱਗ ਪੈਂਦੇ ਨੇ।
ਜਿਹੋ ਜੀ ਗੂੰਜ ਅਸੀਂ ਸੰਸਾਰ ਵਿੱਚ ਪਾਉਂਦੇ ਆ ਨਾ, ਉਹੋ ਜੀ ਗੂੰਜ ਹੀ ਸਾਡੇ ਤੱਕ ਵਾਪਸ ਆਉਂਦੀ ਏ। ਤੇ ਇਹ ਮੇਰੀ ਬੇਨਤੀ ਏ, ਅਸੀਂ ਕਈ ਵਾਰੀ ਵਿਚਾਰਾਂ ਨੂੰ ਸੁਣੇ ਬਿਨਾ ਜਿਹੜੇ ਸਿੱਟੇ ਆ ਰਹੇ ਨੇ ਨਾ ਆਵਾਜ਼ ਦੇ, ਉਹਨਾਂ ਨੂੰ ਹੀ ਸਭ ਕੁਝ ਸਮਝ ਲੈਂਦੇ ਆ, ਪਰ ਇਉਂ ਨਹੀਂ। ਇਹ ਮੇਰੀ ਬੇਨਤੀ ਹੈ ਭਾਈ, ਆਪਣੇ ਰਵੱਈਏ ਨੂੰ ਸੁਧਾਰੋ ਤੇ ਫਿਰ ਤੁਸੀਂ ਵੇਖੋਗੇ ਦੁਨੀਆ ਵੀ ਬਦਲ ਰਹੀ ਹੈ। ਜਦੋਂ ਅਸੀਂ ਆਪਣੇ ਰਵੱਈਏ ਨੂੰ ਸੁਧਾਰਾਂਗੇ, ਜਦੋਂ ਅਸੀਂ ਆਪਣੇ ਆਪ ਨੂੰ ਸਵਾਰਾਂਗੇ, ਫਿਰ ਸਾਨੂੰ ਇਦਾਂ ਮਹਿਸੂਸ ਹੋਏਗਾ ਜਿਵੇਂ ਸਾਰੇ ਹੀ ਬਦਲ ਰਹੇ ਨੇ। ਕਿਉਂਕਿ ਬੰਦਾ ਜਿਹੋ ਜਿਹਾ ਆਪ ਉਹੋ ਜਿਹਾ ਹੀ ਦੂਜਾ ਉਹਨੂੰ ਨਜ਼ਰ ਆਉਂਦਾ ਹੈ। ਸੁਖੀ ਹੈ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਚੋਰ ਹੈ ਨਾ ਉਹਨੂੰ ਸਾਰੇ ਚੋਰ ਹੀ ਨਜ਼ਰ ਆਉਣਗੇ, ਜਿਹੜਾ ਸੰਤ ਹੈ ਸੱਚੀ ਗੱਲ ਉਹਨੂੰ ਸਾਰੇ ਸੰਤ ਹੀ ਨਜ਼ਰ ਆਉਣਗੇ, ਜਿਹੜਾ ਚੰਗਾ ਹੈ ਉਹਨੂੰ ਸਾਰੇ ਚੰਗੇ ਹੀ ਨਜ਼ਰ ਆਉਣਗੇ, ਜਿਹੜਾ ਆਪ ਮੰਦਾ ਹੈ ਮਾੜੇ ਕਰਮ ਕਰਦਾ ਉਹਨੂੰ ਸਾਰੇ ਮਾੜੇ ਕਰਮ ਕਰਨ ਵਾਲੇ ਹੀ ਨਜ਼ਰ ਆਉਣਗੇ। ਇਹ ਦੁਨੀਆ ਸਾਡੇ ਕੀਤੇ ਹੋਏ ਕੰਮਾਂ ਦਾ ਇੱਕ ਸ਼ੀਸ਼ਾ ਹੈ। ਜੋ ਅਸੀਂ ਕਰਦੇ ਆ ਉਹੋ ਜਿਹਾ ਸ਼ੀਸ਼ਾ, ਉਹੋ ਜਿਹਾ ਚਿਹਰਾ ਸਾਨੂੰ ਸ਼ੀਸ਼ੇ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਰਵੱਈਏ ਨੂੰ ਬਦਲੋ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਦੁਨੀਆ ਕਿੰਨੀ ਖੂਬਸੂਰਤ ਹੈ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਦੁਨੀਆ ਵੀ ਬਦਲ ਗਈ ਹੈ। ਕਿਉਂਕਿ ਪਹਿਲੇ ਮੈਂ ਆਪਣੇ ਆਪ ਨੂੰ ਨਹੀਂ ਸੀ ਬਦਲ ਰਿਹਾ, ਜਦੋਂ ਮੈਂ ਆਪਣੇ ਆਪ ਨੂੰ ਬਦਲ ਲਿਆ ਨਾ, ਫਿਰ ਹੁਣ ਮੈਨੂੰ ਸਾਰੇ ਬਦਲੇ ਬਦਲੇ ਨਜ਼ਰ ਆਉਂਦੇ ਨੇ। ਇਸੇ ਲਈ ਤੇ ਰੋਜ਼ ਦਾ ਮੈਂ ਮੋਟਿਵ ਇਹੋ ਇਧਰ ਹੁੰਦਾ, ਦੂਜਿਆਂ ਨੂੰ ਨਹੀਂ, ਆਪ ਸਵਰੋ। ਪਹਿਲੇ ਆਪ ਸਵਰ, ਆਪਣੇ ਆਪ ਨੂੰ ਸਵਾਰ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰ ਲੈ। ਇਹ ਮੇਰੀ ਬੇਨਤੀ ਹੈ, ਬੇਨਤੀ ਭਾਈ, ਆਪਣੀ ਸੋਚ ਬਦਲੀਏ, ਆਪਣੀ ਨਜ਼ਰ ਬਦਲੀਏ, ਨਜ਼ਾਰੇ ਆਪੇ ਬਦਲ ਜਾਣੇ ਨੇ। ਆਪਣੀ ਸੋਚ ਨੂੰ ਵਿਸ਼ਾਲ ਕਰੀਏ, ਖੂਹ ਦੇ ਡੱਡੂ ਨਾ ਬਣੀਏ, ਖੂਹ ਤੋਂ ਬਾਹਰ ਨਿਕਲ ਕੇ ਵੀ ਵੇਖੀਏ ਬੜਾ ਕੁਝ ਹੈ। ਇੱਕ ਦਾਇਰੇ ਤੱਕ ਸੀਮਤ ਨਾ ਰਹੀਏ, ਗੁਰਮਤ ਆਸ਼ੇ ਮੁਤਾਬਕ ਜੋ ਗੁਰੂ ਦੀ ਬਾਣੀ ਕਹਿੰਦੀ ਹੈ ਦਾਇਰੇ ਨੂੰ ਵਿਸ਼ਾਲ ਕਰੀਏ। ਫਿਰ ਪਤਾ ਲੱਗੇਗਾ ਕਿ ਦੁਨੀਆ ਇਹ ਉਹਦੀ ਬਣਾਈ ਹੋਈ ਕੁਦਰਤ, ਇਹ ਪਰਮੇਸ਼ਰ ਸਾਈਂ ਦੀ ਬਣਾਈ ਹੋਈ ਰਚਨਾ ਕਿੰਨੀ ਪਿਆਰੀ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਹਰ ਪਾਸੇ ਨੈਗੇਟਿਵਿਟੀ ਨਾ ਵੇਖੀਏ, ਪੋਜ਼ਿਟਿਵਿਟੀ ਵੇਖੀਏ, ਫਿਰ ਸਾਰਾ ਕੁਝ ਹੀ ਬੜਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਬਾਪੂ ਜੀ ਦਾ ਉਚਾਰਨ ਕੀਤਾ ਸ਼ਬਦ 1321 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਸ਼ਬਦ ਦਰਜ ਹੈ। ਸ਼ਬਦ ਮੋਹਿ ਦੂਜੀ ਨਹੀਂ ਠੌਰ, ਜਿਸ ਪੈ ਹਮ ਜਾਵਾਂਗੇ। ਆਓ ਬੜੇ ਪਿਆਰ ਨਾਲ ਇਸ ਸ਼ਬਦ ਦਾ ਗਾਇਨ ਕਰੀਏ ਜੀ। ਮੋਹਿ ਦੂਜੀ ਨਹੀਂ ਠੌਰ, जिस पे हम जावेंगे। पढ़ो। मोहि दूजी नाही ठार, जिस पे हम जावेंगे।
दूजी नाही ठार, जिस पे हम जावेंगे। मोहे दूजी नाही ठार, धन गुरु रामदास जिस पे हम जावेंगे। धन गुरु रामदास जी, धन गुरु रामदास जी, प्यार ना लखन जी, धन बाबा दीप सिंह जी। रब की जय कृपा निधान, हम हर गुण गावेंगे। रब की जय कृपा निधान, हम हर गुण गावेंगे। हाँ तुमरी करो नित्य आस, प्रभु मोह कब कल लावेंगे। कब कल लावेंगे, मोहे कब कल लावेंगे। मोहे दूजी नाही ठार, जिस पे हम जावेंगे। मोहे दूजी नाही ठार, धन बाबा जी, जिस पे हम जावेंगे। मोहे दूजी नाही ठार, जिस पे हम जावेंगे। मोहे दूजी नाही ठार, धन गुरु रामदास, जिस पे हम जावेंगे। हम बारक मुग्ध इयान, पिता समझावेंगे। हम बारक मुग्ध इयान, पिता समझावेंगे। सुत खिन खिन फूल बिगार, जगत पित पावेंगे। जगत पित पावेंगे। जगत पित पावेंगे। पढ़ो। मोहे दूजी नाही ठार, जिस पे हम जावेंगे। मोहे दूजी नाही ठार, जिस पे हम जावेंगे। जी मोहे दूजी नाही ठार, जिस पे हम जावेंगे। मोहे दूजी नाही ठार, जिस पे हम जावेंगे।
वालिया। जो हर पावे भगत तिना हर पावेंगे। जो हर पावे भगत तिना हर पावेंगे। ज्योति ज्योत मिलाए, ज्योति ज्योत मिलाए, ज्योत रल जावेंगे। ज्योत रल जावेंगे, ज्योत रल जावेंगे। मोहित जी नाही और जिस पे हम जावेंगे। करो कृपा। जी नाही अन खंडे वालिया हम जाएंगे। जी मोहे दो जी नाही और जिस पे हम जावेंगे। मोहे जी नाही जिस पे हम जाएंगे। धन गुरु रामदास जी। गुरु रामदास जी। कर दियो मेरा, कर दियो मेरा। हरि आपे होए कृपाल, आप लिव लावेंगे। हरि आपे, हरि आपे, हरि आपे, हरि हरि आपे होए कृपाल। आप लिव लावेंगे। जन नानक, जन नानक शरण तुआर। जन नानक शरण तुआर। हर लाज रखावेंगे। जन नानक शरण दुआर। हर लाज रखावेंगे। हरि आपे होए कृपाल, आप लिव लावेंगे।
शरण द्वार, जन नानक शरण द्वार, हर लाज रखावेंगे, हर लाज रखावेंगे, हर लाज रखावेंगे। मोहित जी नाही और जिस पे हम जावेंगे। मोहित जी नाही और जिस पे हम जावेंगे। जो हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। सोई हम पावेंगे, जिस पे हम जावेंगे। मोहित जी नाही और जिस पे हम जावेंगे। मोहित जी नाही और जिस पे हम जावेंगे। कबीर जय दरियावत जाते हो, हट के नाही कोई। सो तर कैसे छोड़िए, सो तर कैसे छोड़िए, छोड़िए कैसे छोड़िए। सोदर कैसे छोड़िए, कैसे छोड़िए, कैसे छोड़िए, कैसे छोड़िए। जो दर ऐसा होए, जो दर ऐसा होए जी, मोहे दो जी नाही और जिस पे हम जावेंगे। जिस पे हम जावेंगे। सतगुर आयो शरण तुम्हारी, सतगुर आयो शरण तुम्हारी, सतगुर आयो शरण तुम्हारी, सतगुर आयो शरण तुम्हारी। सतगुर आयो
बारी मोह दूजी नाही और जिस पे हम जावेंगे मोह दूजी नाही और जिस पे हम जावेंगे। प्रथम मता जे पत्नी चलावो द्वितीय मता दोए मानुख पहुँचावो तृतीय मता किछ करो उपाया मैं सब किछ छोड़े प्रभ तू ही ते आया मोहि दूजी नाही और जिस पे हम जावेंगे मोह दूजी नाही और जिस पे हम जावेंगे। मोहि दूजी नाही और जिस पे हम जावेंगे। मोह दूजी नाही और जिस पे हम जावेंगे। हर स्वामी तुम दे हो सोई हम पावेंगे जो हर स्वामी तुम दे हो सोई हम पावेंगे। सोई हम पावेंगे सोई हम पावेंगे जी मोह दूजी नाही और जिस पे हम जावेंगे। मोह दूजी नाही और जिस पे हम जावेंगे। धन गुरु रामदास जी धन गुरु रामदास जी धन गुरु रामदास जी धन गुरु रामदास जी। धन बाबा दीप सिंह जी धन बाबा दीप सिंह जी धन बाबा दीप सिंह जी धन बाबा दीप सिंह जी। वाहिगुरु 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 जी वाहिगुरु वाहिगुरु हरे वाहिगुरु 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 जिस पे वाहिगुरु हम जावेंगे। हम जावेंगे। हम सारे जुड़ जाओ जी वाहिगुरु 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 कोई वांझा न रह जाए वाहिगुरु 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 ज्ञान गुरु दे चरणा चे वाहिगुरु 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 वाहिगुरु
ਵਾਹਿਗੁਰੂ ਵਾਹਿਗੁਰੂ। ਮੋਹਿ ਦੂਜੀ ਨਾਹੀ ਹਾਰ, जिस पे हम जावेंगे, मोहे दूजी नाही हार, जिस पे हम जावेंगे। बोले सो निहाल सत श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੋਹਿ ਦੂਜੀ ਨਹੀਂ ਠੌਰ, ਜਿਸ ਪੈ ਹਮ ਜਾਵਾਂਗੇ। ਤਤਿਆ ਤੇਰੇ ਤੋਂ ਬਿਨਾ ਹੋਰ ਮੇਰਾ ਕੋਈ ਟਿਕਾਣਾ ਨਹੀਂ, ਜਿੱਥੇ ਮੈਂ ਜਾਵਾਂ। ਮੈਂ ਗਰੀਬ ਤੇਰੀ ਸ਼ਰਨ ਵਿੱਚ ਆਇਆ, ਮੈਂ ਗਰੀਬ ਦੀ ਤੂੰ ਲਾਜ ਰੱਖ ਲੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਔਰ ਮੈਂ ਸੱਚ ਕਹਿ ਰਿਹਾ ਪਿਤਾ ਜੀ ਦੀ ਕਿਰਪਾ ਨਾਲ, ਜਦੋਂ ਬੰਦਾ ਆਪਣੇ ਆਪ ਨੂੰ ਇਸ ਭਾਵਨਾ ਨਾਲ ਸਰੈਂਡਰ ਕਰ ਦਿੰਦਾ ਹੈ ਨਾ, ਆਤਮ ਸਮਰਪਣ ਜਦੋਂ ਕਰ ਦਿੰਦਾ ਹੈ ਕਿ ਮੋਹੇ ਦੂਜੀ ਨਹੀਂ ਠੌਰ, ਜਿਸ ਪੈ ਹਮ ਜਾਵਾਂਗੇ, ਫਿਰ ਪਿਤਾ ਜੀ ਕਿਤੋਂ ਨਾ ਕਿਤੋਂ ਬਿੱਧ ਬਣਾ ਕੇ ਆਪਣੇ ਉਸ ਬੱਚੇ ਦੀ ਆਪ ਪੈਜ ਰੱਖਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਬਿੱਧ ਬਣਾ ਦਿੰਦੇ ਨੇ, ਆਪ ਰਾਖੀ ਕਰਦੇ ਨੇ, ਆਪ ਉਸ ਦੇ ਅੰਗ ਰੱਖਿਅਕ ਬਣ ਜਾਂਦੇ ਨੇ, ਜਿਹੜਾ ਅੰਦਰੋਂ ਸਮਰਪਿਤ ਭਾਵਨਾ ਦੇ ਨਾਲ ਇਹ ਗੱਲ ਕਹਿੰਦਾ। ਇਹੋ ਹੀ ਸਮਰਪਿਤ ਭਾਵਨਾ ਸਾਡੇ ਅੰਦਰ ਆਵੇ ਤਾਂ ਹੀ ਕਰਕੇ ਅਸੀਂ ਰੋਜ਼ਾਨਾ ਜੁੜਦੇ ਹਾਂ। ਜਿਵੇਂ ਮੈਂ ਸ਼ੁਰੂਆਤ ਵਿੱਚ ਬੇਨਤੀ ਕੀਤੀ, ਜੋ ਮਰਜ਼ੀ ਹੋ ਜੇ, ਇਹ 3 ਤੋਂ 4 ਦੀ ਰੂਟੀਨ ਕਦੀ ਵੀ ਤੋੜਿਓ ਨਾ। ਜਿਵੇਂ ਰੋਟੀ ਰੋਜ਼ ਖਾਂਦੇ ਹੋ ਨਾ, ਇਹ ਕੀਰਤਨ ਰੋਜ਼ 1 ਘੰਟਾ ਆਪਾਂ ਸੁਣਨਾ ਹੀ ਸੁਣਨਾ ਹੈ। ਪਰਿਵਾਰਕ ਮੀਟਿੰਗ ਇਹ ਅਟੈਂਡ ਕਰਨੀ। ਬੜੀਆਂ ਬਖਸ਼ਿਸ਼ਾਂ ਹੁਣ ਤੱਕ ਬਾਪੂ ਜੀ ਨੇ ਸਾਡੇ ਸਾਰਿਆਂ ਦੀ ਝੋਲੀ 'ਚ ਪਾਈਆਂ ਨੇ ਇਸ ਪਰਿਵਾਰਕ ਮੀਟਿੰਗ ਦਾ ਸਦਕਾ। ਅਗਾਂਹ ਵੀ ਉਹਨੇ ਹੋਰ ਬੜੀਆਂ ਦਾਤਾਂ ਦੇਣੀਆਂ। ਗੁਰੂ ਕਿਰਪਾ ਕਰੇ। ਸਮਾਪਤੀ ਦਾ ਸਮਾਂ ਹੋ ਰਿਹਾ। 20 ਤਰੀਕ ਸ਼ਨੀਵਾਰ ਅੱਜ 8 ਤੋਂ 10 ਵਜੇ ਤੱਕ ਮਾਂ ਕੌਲਾਂ ਜੀ ਦੇ ਗੁਰਦੁਆਰੇ ਜੋ ਦਰਬਾਰ ਸਾਹਿਬ ਦੇ ਬਿਲਕੁਲ ਨਾਲ 2 ਮਿੰਟ ਦਾ ਪੈਦਲ ਰਾਹ ਹੈ। ਸ਼ੁਕਰਾਨਾ ਸਮਾਗਮ ਹੈ। ਸਾਰੇ ਪਰਿਵਾਰਕ ਮੈਂਬਰ ਹੁਮਾ ਕੇ ਜ਼ਰੂਰ ਪਹੁੰਚਿਓ। ਬੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ, ਬੜੀਆਂ ਰਹਿਮਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਪ੍ਰਤੱਖ ਰੂਪ 'ਚ ਦਿੰਦੇ ਨੇ। ਬੜਾ ਪਿਆਰਾ ਸਥਾਨ, ਸਭ ਨੇ ਆ ਕੇ ਹਾਜ਼ਰੀਆਂ ਭਰਨੀਆਂ। ਬਾਕੀ ਸੇਵਾਵਾਂ ਦੇ ਕਾਰਜਾਂ ਬਾਰੇ ਤੁਹਾਨੂੰ ਪਤਾ ਹੀ ਹੈ। ਕੁਝ ਪ੍ਰੇਮੀ ਰੋਜ਼ ਨਵੇਂ ਜੁੜਦੇ, ਮੈਨੂੰ ਤਾਂ ਕਰਕੇ ਰੋਜ਼ ਬੋਲਣਾ ਪੈਂਦਾ। ਜਦੋਂ ਵੀ ਆਓ, ਜਿੰਨੀ ਵਾਰੀ ਵੀ ਅੰਮ੍ਰਿਤਸਰ ਸਾਹਿਬ ਆਓ, ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਤੁਹਾਡੇ ਦਿੱਤੇ ਹੋਏ ਕਿਣਕੇ ਨਾਲ ਰਾਮ ਤੀਰਥ ਰੋਡ ਤੇ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ ਚੱਲਦੇ, ਜਿੱਥੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ ਪਰਮਾਨੰਦ ਦੀ ਵੀ। ਔਰ ਇਸ ਤੋਂ ਇਲਾਵਾ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਸ ਰਸੋਈ ਦੇ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਵੀ ਲੋੜ ਹੁੰਦੀ ਗੱਡੀ ਦੇ ਰਾਹੀਂ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ 20 ਰੁਪਇਆਂ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200 300 ਵੀ ਫੀਸ ਲੈਂਦੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ, 2 ਦਿਨ ਦੀ ਦਵਾਈ ਵੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ ਦੇ ਵਿੱਚ ਹੁੰਦਾ ਹੈ। ਔਰ ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਇੱਥੇ 30 ਦੀ ਦਿੱਤੀ ਜਾਂਦੀ। ਜਿਹੜੇ ਪ੍ਰੇਮੀ ਲਾਭ ਲੈਣਾ ਚਾਹੁਣ ਲੈ ਲਿਆ ਕਰਵਾ ਕੇ। ਔਰ ਇਸ ਤੋਂ ਇਲਾਵਾ ਇੱਥੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਚੱਲ ਰਹੀ। ਆ ਕੇ ਵੇਖੋ, ਤੁਹਾਡੇ ਦਿੱਤੇ ਕਿਣਕੇ ਨਾਲ ਇਹ ਪੰਥ ਦੇ ਪ੍ਰਚਾਰ ਦੇ ਲਈ ਬੱਚੇ ਤਿਆਰ ਹੋ ਰਹੇ ਨੇ। ਮਹਾਰਾਜ ਜੀ ਦੀ ਮਿਹਰ ਨਾਲ ਆ ਕੇ ਤੱਕੋ ਕਦੀ। ਇਹ 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ। ਗੁਰਮਤਿ ਦਾ ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਆ ਕੇ ਤੱਕੋ, ਤੁਹਾਡੀ ਇਹ ਦਿੱਤੀ ਮਾਇਆ ਕਿਤੇ ਤੇ ਲੋੜਮੰਦਾਂ ਲਈ ਦਵਾਈਆਂ ਦਾ ਕਾਰਜ ਕਰ ਰਹੀ ਹੈ, ਕਿਤੇ ਤੁਹਾਡੀ ਇਹ ਮਾਇਆ ਦੇ ਨਾਲ
ਕਿਸੇ ਲੋੜਵੰਦ ਦੇ ਢਿੱਡ ਦੇ ਵਿੱਚ ਅੰਨ ਦਾ ਦਾਣਾ ਪੈ ਰਿਹਾ, ਕਿਤੇ ਬੱਚੇ ਪੜ੍ਹ ਰਹੇ ਨੇ, ਕਿਤੇ ਗੁਰਮਤ ਦੀ ਟ੍ਰੇਨਿੰਗ ਲੈ ਰਹੇ, ਕਿਤੇ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ। ਇਹ ਸੇਵਾਵਾਂ ਦਾ ਕੁੰਭ ਚੱਲ ਰਿਹਾ। ਪਿਤਾ ਜੀ ਨੇ ਦੂਸਰਾ ਯੂਨਿਟ ਦਿੱਤਾ ਬਿਲਕੁਲ ਨਾਲ 15,500 ਗਜ ਜਗ੍ਹਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਲਈ ਹਸਪਤਾਲ, ਸਰਾਂ ਬਣਨੀ, ਗੁਰਦੁਆਰਾ ਸਾਹਿਬ। ਤੇ ਤੀਸਰਾ ਯੂਨਿਟ ਵੀ ਤੁਹਾਨੂੰ ਪਤਾ ਹੈ, ਅੱਡਾ ਗੋਪਾਲਪੁਰਾ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਬਖਸ਼ਿਆ। ਉੱਥੇ ਵੀ ਸਕੂਲ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਦੋ ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ ਇੱਕ ਗਜ ਦੀ ਸੇਵਾ ਹੈ। ਇਹ ਵੀ ਸੇਵਾ 1-1, 2-2, 5-5 ਗਜ ਦੀ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਸੀ ਹਰ ਮਹੀਨੇ ਟਰਸਟ ਨੂੰ ਭੇਜਣੀ, ਤਾਂ ਜੋ ਜਿਹੜਾ ਮੈਂ 113 ਯੂਨਿਟ ਕਹਿੰਦਾ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜੇ। ਇੰਨੀ ਸੇਵਾ ਮੈਂ ਭੇਜਣੀ ਹੈ, ਜੋ ਮਰਜ਼ੀ ਹੋ ਜੇ। ਸਾਡੇ ਵੱਲੋਂ ਮੈਸੇਜ ਤੁਹਾਨੂੰ ਆਵੇ ਨਾ ਆਵੇ, ਪੱਕੇ ਤੁਸੀਂ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਅਕਾਊਂਟ ਡਿਟੇਲਸ ਵੀ ਆ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਔਰ ਮਹੀਨਾਵਾਰੀ ਡੋਨਰ ਬਣਨ ਵਾਸਤੇ ਨੰਬਰ ਵੀ ਆ ਰਹੇ, ਆਪ ਜੀ ਆਪਣੇ ਕੋਲ ਨੋਟ ਕਰ ਲਓ। ਔਰ ਮੇਰੀ ਬੇਨਤੀ, ਕਿਸੇ ਨੇ ਵੀ ਇਹ ਮਹੀਨਾਵਾਰੀ ਡੋਨਰ ਬਣਨ ਤੋਂ ਪਿੱਛੇ ਨਹੀਂ ਹੋਣਾ। ਇਹ ਜ਼ਰੂਰ ਬਚਨ ਮੰਨਣਾ ਹੈ ਸਭ ਨੇ। 100 ਰੁਪਏ ਕੱਢੋ, 500, 1000, 10,000, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਪੱਕੇ ਤੁਸੀਂ ਪ੍ਰੇਮੀ ਬਣੋ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਗੁਰੂ ਕਿਰਪਾ ਕਰੇ ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਤੁਹਾਡੇ ਕੋਲੋਂ ਆਗਿਆ ਮੰਗਦਾ। ਇੱਕ ਧਾਰਮਿਕ ਗੀਤ ਅਸੀਂ ਰਿਲੀਜ਼ ਕੀਤਾ ਹੋਇਆ, ਸਾਡੀ ਕਦੇ ਨਾ ਛੱਡਿਓ ਮਾਂ। ਮੇਰੀ ਬੇਟੀ ਨੇ, ਮੇਰੇ ਬੇਟੇ ਨੇ, ਨਾਲ ਦਾਸ ਨੇ, ਤਿੰਨਾਂ ਨੇ ਆਪਾਂ ਗਾਇਆ। ਤੁਸੀਂ ਬੜਾ ਹੀ ਪਸੰਦ ਕਰ ਰਹੇ ਹੋ, ਸੁਣਿਓ ਵੀ ਹੁਣ ਤੇ ਨਾਲ ਅਗਾਂਹ ਸ਼ੇਅਰ ਵੀ ਕਰਿਓ। ਤੇ ਸਾਡਾ ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ YouTube ਤੇ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। साडी कदे ना छड्डियो बात, तेरे बिन रुल जाएंगे। साडी कदे ना छड्डियो बात, तेरे बिन रुल जाएंगे। बाबा दीप सिंह मेरे पिता, बाबा दीप सिंह मेरे पिता, बाबा दीप सिंह मेरे पिता, तेरे बिन रुल जाएंगे। साडी कदे ना छड्डियो बात, तेरे बिन रुल जाएंगे। साडी कदे ना छड्डियो बात, तेरे बिन रुल जाएंगे। कदे सुख दा, तेरे बिना लवाना मैं सा कदे सुख दा। सानू तरना च दे दियो था, तेरे बिन रुल जाएंगे। साडी कदे न छड्डियो बात, तेरे बिन रुल जाएंगे।
के। जानदा तू दाता किवें जीवा मर मर के। होर दुख मैं तो जर हुंदे ना तेरे बिन रुल जांगे। साडी कदे न छड्डियो बात तेरे बिन रुल जांगे। बाबा दीप सिंह मेरे पिता। बाबा दीप सिंह मेरे पिता। बाबा दीप सिंह मेरे पिता तेरे बिन रुल जांगे। साडी कदे ना छड्डियो बात तेरे बिन रुल जांगे। साडी कदे न छड्डियो